ਕੌਰੰਗੀ ਵੈਕਾਵਿਲ, ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਤੁਸੀਂ ਲੈ ਸਕਦੇ ਹੋ। ਲੋਕੇਸ਼ਨਾਂ ਸੇਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਐਂਟੀਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਇਸੇ ਦੇ ਨਾਲ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਇਸ ਵੇਲੇ ਦੀ ਸਭ ਤੋਂ ਚਰਚਿਤ ਖਬਰ ਦੇ ਵੱਲ ਵੱਧਦੇ ਹਾਂ, ਗੱਲ ਕਰਦੇ ਹਾਂ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੀ, ਜਿਨ੍ਹਾਂ ਨੂੰ ਪੁਲਿਸ ਦਾ ਇਹ ਦਾਅਵਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਸ਼ੇ ਦੇ ਸਣੇ। ਉਹਨਾਂ ਦੇ ਕੋਲੋਂ ਕਥਿਤ ਤੌਰ ਤੇ ਨਸ਼ਾ ਬਰਾਮਦ ਕਰਨ ਦੀ ਗੱਲ ਕਹੀ ਜਾ ਰਹੀ ਹੈ ਪੁਲਿਸ ਵੱਲੋਂ, ਜਿਸ ਤੋਂ ਮਗਰੋਂ ਫਲੋਰ ਤੋਂ ਗ੍ਰਿਫਤਾਰੀ ਉਹਨਾਂ ਦੀ ਹੋਈ ਦੱਸੀ ਜਾ ਰਹੀ ਹੈ। ਜਲੰਧਰ ਪੁਲਿਸ ਦੇ ਐਸਐਸਪੀ ਨੇ ਅੰਕੁਰ ਗੁਪਤਾ ਉਹਦੇ ਮੁਤਾਬਕ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀ ਲਵਪ੍ਰੀਤ ਸਿੰਘ ਦੀ ਗੱਡੀ ਦੇ ਵਿੱਚੋਂ 4 ਗ੍ਰਾਮ ਮੈਥਨਫੈਟਾਮਾਈਨ ਤੇ ਆਈਸ ਡਰੱਗ ਵੀ ਕਿਹਾ ਜਾਂਦਾ ਉਹ ਬਰਾਮਦ ਕੀਤੀ ਹੈ। ਤੇ ਨਾਲ ਹੀ ਉਹ ਕਹਿੰਦੇ ਕਿ ਫਲੋਰ ਦੇ ਵਿੱਚ ਨੈਸ਼ਨਲ ਹਾਈਵੇ ਦੇ ਨੇੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹ ਖਾਲਿਸਤਾਨ ਸਮਰਥਕ ਨੇ ਤੇ ਉਹ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਉਣ ਦਾ ਜਿਹੜਾ ਉਹ ਦਾਅਵਾ ਕਰਦੇ ਸੀਗੇ। ਉਹਨਾਂ ਨੇ ਵੱਡੀ ਗਿਣਤੀ ਲੋਕਾਂ ਨੂੰ, ਜਦੋਂ ਜਿਹੜੀ ਖਾਲਸਾ ਵਹੀਰ ਆ ਉਹ ਚੱਲ ਰਹੀ ਸੀਗੀ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਉਸ ਨੂੰ ਹੁਲਾਰਾ ਤਾਂ ਮਿਲਿਆ ਸੀਗਾ ਕਿਉਂਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਇਸ ਵਹੀਰ ਦੇ ਨਾਲ ਲੱਗ ਕੇ ਅਸੀਂ ਨਸ਼ਾ ਛੱਡ ਦਿਆਂਗੇ। ਹੁਣ ਉਹਨਾਂ ਨੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤੀ ਅਤੇ ਉਸ ਤੋਂ ਬਾਅਦ 4 ਦਿਨ ਦੀ ਪੈਰੋਲ ਮਿਲਣ ਤੋਂ ਬਾਅਦ ਉਹਨਾਂ ਨੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਆਪਣੀ ਜਿਹੜੀ ਸਹੁੰ ਆ ਉਹ ਚੁੱਕੀ ਹੈ। ਉਧਰ ਦੂਜੇ ਪਾਸੇ ਜਿਹੜੇ ਉਹਨਾਂ ਦੇ ਪਿਤਾ ਨੇ, ਉਹਨਾਂ ਨੇ ਸਾਜ਼ਿਸ਼ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਇਹ ਜਿਹੜੀ ਸਾਜ਼ਿਸ਼ ਆ ਉਹ ਰਚੀ ਗਈ ਹੈ ਤੇ ਸਾਨੂੰ ਕਹਿੰਦੇ ਮੀਡੀਆ ਰਾਹੀਂ ਪਤਾ ਲੱਗਿਆ, ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਜਦੋਂ ਕੀਤਾ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਜਿੱਤ ਆ ਉਹ ਸਰਕਾਰ ਤੋਂ ਬਰਦਾਸ਼ਤ ਨਹੀਂ ਹੋ ਰਹੀ, ਇਸ ਕਰਕੇ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ। ਅੰਮ੍ਰਿਤਪਾਲ ਸਿੰਘ ਖੁਦ ਅਤੇ ਸਾਡਾ ਸਾਰਾ ਪਰਿਵਾਰ ਉਹ ਕਹਿੰਦੇ ਕਿ ਨਸ਼ਾ ਰੋਕਣ ਦੇ ਲਈ ਯਤਨ ਕਰ ਰਿਹਾ ਤਾਂ ਉਹ ਹਰਪ੍ਰੀਤ ਸਿੰਘ ਖੁਦ ਨਸ਼ਾ ਕਿਵੇਂ ਕਰ ਸਕਦੇ ਨੇ। ਇਹ ਸਿੱਖਾਂ ਦੇ ਖਿਲਾਫ ਇੱਕ ਘਿਨਾਉਣੀ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਨਾਲ ਹੀ ਕਹਿੰਦੇ ਪੁਲਿਸ ਪਹਿਲਾਂ ਵੀ ਰਾਜਨੀਤੀ ਤੇ ਡਰੱਗ ਮਾਫੀਆ ਦੇ ਦਬਾਅ ਹੇਠ ਕੰਮ ਕਰਦੀ ਆ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਅਜਿਹਾ ਹੀ ਕਰ ਰਹੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਸਭ ਕੁਝ ਇਸ ਦੇ ਲਈ ਵੀ ਕੀਤਾ ਜਾ ਰਿਹਾ ਕਿ ਕਿਤੇ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਨਾ ਆ ਜਾਣ ਤੇ ਉਹਨਾਂ ਦਾ ਨਾ ਹੀ ਉਹਨਾਂ ਦਾ ਮਿਸ਼ਨ ਜਿਹੜਾ ਉਹ ਸਫਲ ਹੋ ਸਕੇ। ਤਰਸੇਮ ਸਿੰਘ ਇਹ ਦੱਸਦੇ ਕਿ ਜਿਹੜਾ ਹਰਪ੍ਰੀਤ ਸਿੰਘ ਆ ਉਹ ਕਰੀਬ 12 ਵਜੇ ਘਰੋਂ ਰਈਏ ਵੱਲ ਗਏ ਸਨ, ਪਰ ਉਹ ਜਲੰਧਰ ਕਿਵੇਂ ਪਹੁੰਚੇ ਇਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ। ਉਹਨਾਂ ਨੇ ਬਾਘਾ ਪੁਰਾਣਾ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਮਾਰਚ ਹੋਣਾ ਸੀ ਉਹਦੇ ਵਿੱਚ ਸ਼ਾਮਲ ਹੋਣਾ ਸੀਗਾ। ਨਸ਼ੇ ਦੇ ਵਿਰੁੱਧ ਉਹ ਕਹਿੰਦੇ ਕਿ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਉਣਾ ਸਭ ਤੋਂ ਘਟੀਆ ਹਰਕਤ ਹੈ ਤੇ ਲੋਕਾਂ ਨੂੰ ਪਤਾ ਕਿ ਪੁਲਿਸ ਝੂਠੇ ਕੇਸ ਕਿਵੇਂ ਦਰਜ ਕਰਦੀ ਹੈ। ਇਹ ਸਭ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਤੇ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਨੇ, ਉਹ ਸਿੱਖਾਂ ਦੇ ਲਈ ਖੁਦਮੁਖਤਿਆਰ ਰਾਜ ਖਾਲਿਸਤਾਨ ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਨੇ। ਅੰਮ੍ਰਿਤਪਾਲ ਸਿੰਘ ਨੂੰ ਮਰਹੂਮ ਸੰਦੀਪ ਸਿੰਘ ਉਰਫ ਦੀਪ ਸਿੱਧੂ ਵੱਲੋਂ ਜਿਹੜੀ ਬਣਾਈ ਗਈ ਹੈ ਵਾਰਸ ਪੰਜਾਬ ਦੀ ਜਥੇਬੰਦੀ, ਇਹਦਾ ਨਵਾਂ ਮੁਖੀ ਉਦੋਂ ਥਾਪਿਆ ਗਿਆ ਸੀ ਜਦੋਂ ਉਹ ਦੁਬਈ ਤੋਂ ਵਾਪਸ ਆਏ ਸਨ ਅਗਸਤ 2022 ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਨੇ ਨੌਜਵਾਨਾਂ ਨੂੰ ਨਸ਼ਾ ਛਡਾਊ ਲਹਿਰ ਦੇ ਨਾਂ ਉੱਤੇ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ ਸੀ। ਹੁਣ ਜਿਹੜੀਆਂ ਇਹਦੇ ਮਾਮਲੇ ਦੇ ਵਿੱਚ 3 ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ। ਪਹਿਲੀ ਧਿਰ ਉਹ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਇਹ ਮੰਨ ਕੇ ਚੱਲ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ ਹੈ ਜਾਂ ਇਸ ਦੇ ਤਹਿਤ ਉਹਨੂੰ ਬਦਨਾਮ ਕੀਤਾ ਜਾ ਰਿਹਾ। ਜਿਹੜੀ ਦੂਜੀ ਧਿਰ ਆ ਉਹ ਇਹ ਮੰਨ ਕੇ ਚੱਲਦੀ ਹੈ ਕਿ ਬੇਸ਼ੱਕ ਅੰਮ੍ਰਿਤਪਾਲ ਸਿੰਘ ਦੇ ਨਾਲ ਅਸੀਂ ਸਹਿਮਤ ਨਾ ਹੋਈਏ, ਮਤਲਬ ਉਹਨਾਂ ਦੀ ਵਿਚਾਰਧਾਰਾ ਖਾਲਿਸਤਾਨ ਦੀ ਨਹੀਂ ਹੈ, ਉਹਨਾਂ ਦੀ ਵਿਚਾਰਧਾਰਾ ਉਹ ਕੋਈ ਖਾਲਿਸਤਾਨ ਦੀ ਵਿਚਾਰਧਾਰਾ ਨੂੰ ਅਪਣਾਏ ਨਹੀਂਗੇ, ਪਰ ਉਹ ਇਹ ਮੰਨ ਕੇ ਚੱਲਦੇ ਨੇ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਜਾਂ ਅੰਮ੍ਰਿਤਪਾਲ ਸਿੰਘ ਦੇ ਕੰਮਕਾਰ ਨੂੰ ਇਸ ਘਟਨਾ ਨਾਲ ਜੋੜ ਕੇ ਦੇਖਣਾ ਬਿਲਕੁਲ ਗਲਤ ਆ। ਉਹ ਆਪਣੇ ਨਿਸ਼ਾਨੇ ਵੱਲ ਤੁਰਿਆ ਹੋਇਆ, ਉਹਦਾ ਨਿਸ਼ਾਨਾ ਕੁਝ ਹੋਰ ਹੈ, ਪਰ ਇਸ ਤਰ੍ਹਾਂ ਪਰਿਵਾਰ ਜੇ ਕੋਈ ਪਰਿਵਾਰ ਦਾ ਮੈਂਬਰ ਜਿਹੜਾ ਉਹ ਇਸ ਕੰਮ ਦੇ ਵਿੱਚ ਉਹ ਪੁਲਿਸ ਦੀ ਥਿਊਰੀ ਨੂੰ ਸਹੀ ਮੰਨ ਕੇ ਚੱਲਦੇ ਨੇ, ਪਹਿਲੀ ਗੱਲ ਇਹ ਮੈਂ ਕਲੀਅਰ ਕਰ ਦਿਆਂ, ਤਾਂ ਉਹਦੇ ਨਾਲ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨਾ ਕੋਈ ਚੰਗੀ ਗੱਲ ਨਹੀਂ ਹੈ। ਤੀਜੀ ਧਿਰ ਜਿਹੜੀ ਆ ਉਹ ਰੱਦ ਕਰਦੀ ਹੈ ਸਾਰੇ ਘਟਨਾਕ੍ਰਮ ਨੂੰ। ਉਹ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਕੋਈ ਪੁਲਿਸ ਦਾ ਝੂਠੇ ਕੇਸ ਪਾਉਣਾ ਜਾਂ ਡਰੱਗ ਦੇ ਉੱਤੇ ਡਰੱਗ ਦੇ ਮਾਮਲੇ ਦੇ ਵਿੱਚ ਕੇਸ ਪਾਉਣਾ ਕੋਈ ਕੋਈ ਨਵੀਂ ਗੱਲ ਵੀ ਨਹੀਂ ਹੈ ਤੇ ਕੋਈ ਚੰਗੀ ਪਿਰਤ ਵੀ ਨਹੀਂ ਹੈ। ਪਰ ਉਹ ਕਹਿੰਦੇ ਕਿ ਉਹ ਇਹ ਸਾਰੇ ਕਾਸੇ ਨੂੰ ਡੀਪ ਸਟੇਟ ਦੀ ਜਿਹੜੀ ਥਿਊਰੀ ਹੈ ਉਹਦੇ ਨਾਲ ਜੋੜ ਕੇ ਉਹ ਦੇਖਦੇ ਨੇ। ਸੋ ਇਸ ਤਰ੍ਹਾਂ ਦੀਆਂ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ, ਪਰ ਆਪਾਂ ਇੱਕ ਟਰੈਕ ਰਿਕਾਰਡ ਮੈਂ ਤੁਹਾਨੂੰ ਦੱਸ ਦਿੰਦਾ। ਬੇਸ਼ੱਕ ਤੁਸੀਂ ਉਸ ਦੇ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ, ਬੇਸ਼ੱਕ ਮੈਂ ਅੰਮ੍ਰਿਤਪਾਲ ਸਿੰਘ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ, ਜਦੋਂ ਅਕਾਲੀ ਦਲ ਦਾ ਰਾਜ ਸੀਗਾ, ਅਕਾਲੀ ਦਲ ਦੀ ਸਰਕਾਰ ਸੀਗੀ,
ਉਦੋਂ ਬਹੁਤ ਜ਼ਿਆਦਾ ਇੱਕ ਵਾਰੀ ਪੰਜਾਬ ਦੀ ਕਿਰਕਰੀ ਹੋ ਗਈ ਸੀ ਨਸ਼ੇ ਦੇ ਮਾਮਲੇ ਦੇ ਵਿੱਚ। ਤਾਂ ਉਦੋਂ ਕੀ ਹੋਇਆ, ਉਦੋਂ ਇੱਕੋ ਤਰ੍ਹਾਂ ਦੀਆਂ ਐਫ-ਆਈ-ਆਰ ਕੱਟੀਆਂ ਗਈਆਂ ਸੀ, ਤਕਰੀਬਨ 4,000 ਜਿਹੜੀਆਂ ਮੁੱਢਲੀਆਂ ਰਿਪੋਰਟਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, MLR ਸ਼ਾਇਦ ਉਹਨੂੰ ਕਹਿ ਦਿੰਦੇ ਆ। ਉਦੋਂ ਇਹ ਕੱਟੀਆਂ ਗਈਆਂ ਸੀਗੀਆਂ ਇੱਕੋ ਤਰ੍ਹਾਂ ਦੀਆਂ ਕਿ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀਗਾ। ਬੰਦਾ ਆਇਆ, ਉਹਨੇ ਪੁਲਿਸ ਨੂੰ ਦੇਖ ਕੇ ਉਹ ਭੱਜਿਆ, ਪੁਲਿਸ ਨੇ ਉਹਦਾ ਪਿੱਛਾ ਕੀਤਾ, ਉਹਦੇ ਸਾਈਕਲ ਨਾਲ ਝੋਲਾ ਟੰਗਿਆ ਹੋਇਆ ਸੀ ਖੱਬੇ ਪਾਸੇ, ਤੇ ਜਦੋਂ ਉਹਦਾ ਪਿੱਛਾ ਕੀਤਾ ਤੇ ਉਹ ਡਿੱਗ ਪਿਆ, ਉਹਦੇ ਝੋਲੇ ਦੇ ਵਿੱਚੋਂ ਇੰਨਾ ਪੋਸਤ ਜਾਂ ਇੰਨੀ ਭੁੱਕੀ ਬਰਾਮਦ ਕੀਤੀ ਗਈ। ਇਸ ਤਰ੍ਹਾਂ ਦੀਆਂ ਦੈਨਿਕ ਭਾਸਕਰ ਦੀ ਇੱਕ ਰਿਪੋਰਟ ਤੁਹਾਨੂੰ ਮਿਲ ਜਾਣੀ ਆ, ਅੱਜ ਵੀ ਇੰਟਰਨੈਟ ਉੱਤੇ ਮੌਜੂਦ ਹੋਣੀ ਆ, ਤੁਸੀਂ ਉਹਦੇ ਤੋਂ ਲਿੰਕ ਵੀ ਕੱਢ ਸਕਦੇ ਹੋ। ਇਸ ਤਰ੍ਹਾਂ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਮੁੱਢਲੀਆਂ ਰਿਪੋਰਟਾਂ ਜਾਂ ਐਫ-ਆਈ-ਆਰ ਉਹ ਦਰਜ ਕੀਤੀਆਂ ਗਈਆਂ ਸੀਗੀਆਂ, ਜਿਹੜੀਆਂ ਸੇਮ ਸੀਗੀਆਂ। ਮਤਲਬ ਜੇ ਕੋਈ ਬੰਦਾ ਕਿਤੇ ਫੜਿਆ ਪਠਾਨਕੋਟ ਦੇ ਏਰੀਏ ਦੇ ਵਿੱਚ, ਉਹਦੀ ਕਹਾਣੀ ਵੀ ਉਹੀ ਹੈ। ਜੇ ਕੋਈ ਫਾਜ਼ਿਲਕਾ ਫੜ ਲਿਆ, ਉਹਦੀ ਕਹਾਣੀ ਵੀ ਉਹੀ ਹੈ। ਜੇ ਕੋਈ ਫਿਰੋਜ਼ਪੁਰ ਫੜ ਲਿਆ, ਉਹਦੀ ਕਹਾਣੀ ਵੀ ਉਹੀ ਹੈ। ਜੇ ਉਹ ਉੱਧਰ ਕੋਈ ਮੁਹਾਲੀ ਘੜੂਆਂ ਜਾਂ ਪੁਆਧ ਦੇ ਇਲਾਕੇ ਦੇ ਵਿੱਚ ਫੜ ਲਿਆ, ਕਹਾਣੀ ਉਹਦੀ ਵੀ ਇੱਕੋ ਹੀ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਮਸਲਾ ਸੀਗਾ ਉਦੋਂ ਚੱਲਿਆ ਸੀ। ਇਸੇ ਕਰਕੇ ਅੱਜ ਦੇ ਮਾਮਲੇ ਦੇ ਵਿੱਚ ਬਹੁਤ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਖੰਗਾਲਣ ਦੀ ਲੋੜ ਆ। ਔਰ ਜਿਹੜੇ ਲੋਕ, ਤੁਸੀਂ ਦੇਖੋ ਕਿ ਲੋਕਾਂ ਦਾ ਨਜ਼ਰੀਆ ਦੇਖੋ ਤੁਸੀਂ, ਜਿਹੜੇ ਲੋਕ ਅੰਮ੍ਰਿਤਪਾਲ ਸਿੰਘ ਦੇ ਨਾਲ ਕਿਸੇ ਤਰੀਕੇ ਦੇ ਨਾਲ ਸਹਿਮਤ ਵੀ ਨਹੀਂਗੇ, ਉਹ ਵੀ ਇਸ ਕਾਰੇ ਦੀ ਨਿੰਦਾ ਕਰ ਰਹੇ ਆ। ਉਹ ਵੀ ਕਹਿ ਰਹੇ ਕਿ ਇਹ ਜਿਹੜੀ ਗਲਤ ਆ, ਗੱਲ ਗਲਤ ਆ। ਇਸ ਤਰ੍ਹਾਂ ਦੇ ਨਾਲ ਜਿਹੜਾ ਕੋਈ ਪਰਿਵਾਰ ਮੰਨ ਲਓ ਨਸ਼ਾ ਛਡਾ ਰਿਹਾ, ਜਾਂ ਜਿਹੜਾ ਬੰਦਾ ਨਸ਼ਾ ਛਡਾ ਰਿਹਾ ਉਹਦੇ ਪਰਿਵਾਰ ਨੂੰ ਹੀ, ਔਰ ਜਿਹੜੇ ਬੰਦੇ ਜਿਹੜੇ ਡੀਪ ਸਟੇਟ ਦੀ ਥਿਊਰੀ ਦਿੰਦੇ ਨੇ, ਉਹ ਤਾਂ ਇੱਥੋਂ ਤੱਕ ਵੀ ਗੱਲ ਕਹਿੰਦੇ ਨੇ ਕਿ ਇਹਦੇ ਨਾਲ ਲੋਕਾਂ ਦੇ ਵਿੱਚ ਬੇਭਰੋਸਗੀ ਤੇ ਲੋਕਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਛਵੀ ਹੈ ਉਹਨੂੰ ਖਰਾਬ ਕਰਕੇ ਪੇਸ਼ ਕਰਨਾ, ਤਾਂ ਜੋ ਇਹ ਗੱਲ ਹੁਣ ਅੱਗੇ ਨਾ ਜਾ ਸਕੇ। ਤੁਹਾਨੂੰ ਯਾਦ ਹੋਣਾ, ਉਹਨਾਂ ਦੇ ਮਾਤਾ ਜੀ ਨੇ ਆ ਕੇ ਇੱਕ ਬਿਆਨ ਦਿੱਤਾ ਸੀਗਾ ਕਿ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਦੇ ਨਾਲ ਕੋਈ ਉਹਨਾਂ ਦਾ ਸੰਬੰਧ ਨਹੀਂਗਾ। ਉਹਨਾਂ ਨੇ ਬਾਅਦ ਦੇ ਵਿੱਚ ਜੇਲ੍ਹ ਦੇ ਵਿੱਚੋਂ ਉਸ ਨੂੰ ਰੱਦ ਕੀਤਾ ਸੀਗਾ, ਕਿ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਪਰਿਵਾਰ ਜਾਂ ਪੰਥ ਦੇ ਵਿੱਚੋਂ ਮੈਨੂੰ ਕੁਝ ਚੁਣਨਾ ਪਿਆ ਤਾਂ ਮੈਂ ਪੰਥ ਨੂੰ ਚੁਣਾਂਗਾ ਪਹਿਲ ਦੇ ਆਧਾਰ ਤੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਚੱਲ ਰਹੀਆਂ ਨੇ ਇਸ ਟਾਈਮ। ਸੋ ਇਹ ਨਹੀਂਗਾ ਕਿ ਸਾਰੇ ਲੋਕਾਂ ਨੇ ਇਸ ਚੀਜ਼ ਨੂੰ ਐਕਸੈਪਟ ਕੀਤਾ। ਬਹੁਤ ਸਾਰੇ ਲੋਕ ਇਹਦੀ ਆਲੋਚਨਾ ਵੀ ਕਰ ਰਹੇ ਨੇ। ਔਰ ਚੰਗੀ ਗੱਲ ਇਹ ਕਹੀ ਜਾ ਸਕਦੀ ਹੈ ਕਿ ਕੁਝ ਖੱਬੇ ਪੱਖੀ ਧਿਰਾਂ ਨੂੰ ਵੀ ਮੈਂ ਪੜ੍ਹ ਰਿਹਾ ਸੀ, ਉਹਨਾਂ ਨੇ ਵੀ ਸੋਸ਼ਲ ਹੈਂਡਲ ਜਿਹੜੇ ਆ ਉਹ ਦੇਖ ਰਿਹਾ ਸੀਗਾ, ਉਹਨਾਂ ਨੇ ਵੀ ਇਸ ਨੂੰ ਜਿਹੜਾ ਉਹ ਇੱਕ ਪੁਲਿਸ ਦੀ ਸਾਜ਼ਿਸ਼ ਦੇ ਆਧਾਰ ਦੇ ਉੱਤੇ ਹੀ ਉਹ ਦੇਖ ਰਹੇ ਨੇ ਕਿ ਦੇਖਿਆ ਨਹੀਂ, ਅੱਗੇ ਦੇਖੋ ਕੀ ਬਣਦਾ। ਪਰ ਉਹ ਮੁੱਢਲੇ ਤੌਰ ਤੇ ਉਹਨੂੰ ਇਸ ਨਜ਼ਰੀਏ ਨਾਲ ਦੇਖ ਰਹੇ ਨੇ ਕਿ ਸ਼ਾਇਦ ਇਹ ਪਰਿਵਾਰ ਦੇ ਨਾਲ ਵਧੀਕੀ ਦੇ ਰੂਪ ਦੇ ਵਿੱਚ ਵੀ ਹੋ ਸਕਦੀ ਹੈ। ਤੇ ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਨੇ ਤਾਂ ਫਿਰ ਇਸ ਚੀਜ਼ ਨੂੰ ਮੁੱਢੋਂ ਜਿਹੜਾ ਉਹ ਰੱਦ ਕਰਨਾ ਹੀ ਸੀਗਾ। ਅੱਜ ਸ਼ੁੱਕਰਵਾਰ ਹੈ ਤੇ ਸ਼ੁੱਕਰਵਾਰ ਵਾਲੇ ਦਿਨ ਆਪਾਂ ਤੁਹਾਨੂੰ ਕੋਈ ਨਾ ਕੋਈ ਮੋਟੀਵੇਸ਼ਨਲ, ਕੋਈ ਨਾ ਕੋਈ ਅਜਿਹੀ ਸਟੋਰੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਜਿਹੜੀ ਸਟੋਰੀ ਦੇ ਵਿੱਚੋਂ ਭਾਵਨਾ ਝਲਕਦੀ ਹੋਵੇ, ਸੰਘਰਸ਼ ਦੀ ਜਿਹੜੀ ਸਟੋਰੀ ਬਾਤ ਪਾਉਂਦੀ ਹੋਵੇ, ਕਿਸੇ ਦੇ ਸੰਘਰਸ਼ ਦੇ ਬਾਅਦ ਉਸ ਦੇ ਉੱਪਰ ਉੱਠਣ ਦੀ, ਜਾਂ ਜਿਹੜੇ ਬੰਦੇ ਨੂੰ ਕਦੇ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਸੀ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਦੱਸਾਂਗੇ। ਦਿਲਪ੍ਰੀਤ ਸਿੰਘ ਜਿਹੜੇ ਕਿ ਮਧਰੇ ਨੇ ਕੱਦ ਦੇ, ਉਹਨਾਂ ਦਾ ਮਜ਼ਾਕ ਕਿਸੇ ਟਾਈਮ ਉਡਾਇਆ ਜਾਂਦਾ ਸੀਗਾ, ਉਹਨਾਂ ਦੀ ਕਹਾਣੀ ਤੁਹਾਨੂੰ ਦੱਸਾਂਗੇ। ਪਰ ਉਸ ਤੋਂ ਪਹਿਲਾਂ ਇੱਕ ਇਸ ਮਾਮਲੇ ਦੇ ਵਿੱਚ, ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਮਾਮਲੇ ਦੇ ਵਿੱਚ ਇੱਕ ਆਖਰੀ ਗੱਲ ਜਿਹੜੀ ਆ ਉਹ ਆਪਾਂ ਕਰਦੇ ਚੱਲੀਏ ਕਿ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ 10,000 ਪੁਲਿਸ ਮੁਲਾਜ਼ਮ ਦਾ ਤਬਾਦਲਾ ਕੀਤਾ ਸੀ, ਬਦਲੀਆਂ ਕੀਤੀਆਂ ਸੀ, ਆਪਾਂ ਪੰਜਾਬੀ ਲਫ਼ਜ਼ ਵਰਤ ਲੈਂਦੇ ਹਾਂ। ਉਸ ਮਾਮਲੇ ਦੇ ਵਿੱਚ ਸਰਕਾਰ ਤੇ ਪੰਜਾਬ ਪੁਲਿਸ ਦੀ ਬਹੁਤ ਜ਼ਿਆਦਾ ਕਿਰਕਰੀ ਹੋਈ ਸੀ। ਡੀਜੀਪੀ ਜਿਹੜੇ ਗੌਰਵ ਯਾਦਵ ਨੇ ਉਹ ਇੰਟਰਵਿਊ ਦੇ ਰਹੇ ਸੀ, ਇੰਟਰਵਿਊ ਅੱਜ ਵੀ ਮੌਜੂਦ ਹੈ ਇੰਟਰਨੈਟ ਦੇ ਉੱਤੇ, ਮੈਂ ਅੱਗੇ ਵੀ ਉਹਦਾ ਇੱਕ ਦੋ ਵਾਰੀ ਹਵਾਲਾ ਦਿੱਤਾ। ਅਸੀਂ ਤਾਂ ਹਵਾਲਾ ਦਿੰਦੇ ਹਾਂ ਕਿ ਹੋਰ ਬੰਦੇ ਵੀ ਜਦੋਂ ਕੋਈ ਗੱਲ ਕਰਨ ਜਾਂ ਉਹ ਵੇਖਣ ਤਾਂ ਉਹ ਖੁਦ ਜਾ ਕੇ ਦੇਖ ਲੈਣ। ਮਤਲਬ ਹਵਾਲਾ ਆਪਾਂ ਇਹ ਨਹੀਂ ਦਿੰਦੇ ਕਿ ਅਸੀਂ ਜੀ ਉੱਥੋਂ ਚੀਜ਼ ਦੇਖੀ ਹੈ, ਹਵਾਲਾ ਅਸੀਂ ਤਾਂ ਦਿੰਦੇ ਹਾਂ ਕਿ ਜੇਕਰ ਕੋਈ ਬੰਦੇ ਨੂੰ ਲੱਗਦਾ ਕਿ ਯਾਰ ਇਸ ਚੀਜ਼ 'ਚ ਨਾ ਗੜਬੜ ਹੈ ਜਾਂ ਇਹਨੂੰ ਵਧਾ ਘਟਾ ਕੇ ਪੇਸ਼ ਕੀਤਾ ਜਾ ਰਿਹਾ, ਤਾਂ ਉੱਥੇ ਸੰਬੰਧਿਤ ਵੈਬਸਾਈਟ, ਸੰਬੰਧਿਤ ਨਿਊਜ਼ ਪੋਰਟਲ, ਸੰਬੰਧਿਤ ਜੋ ਵੀ ਅਦਾਰਾ ਹੈ, ਮੀਡੀਆ ਅਦਾਰਾ, ਉੱਥੇ ਜਾ ਕੇ ਉਹ ਦੇਖ ਲਵੇ। ਔਰ ਇਹ ਪੰਜਾਬੀ ਰੇਡੀਓ USA ਦਾ ਦਿਲ ਐਡਾ ਛੋਟਾ ਨਹੀਂਗਾ ਕਿ ਇਹ ਦੂਜਿਆਂ ਦੇ ਨਾਂ ਲੈਣ ਤੋਂ ਗੁਰੇਜ਼ ਕਰਦਾ ਹੋਵੇ, ਜਾਂ ਦੂਜਿਆਂ ਨੂੰ ਅਸੀਂ ਹਰ ਰਿਪੋਰਟ ਦੇ ਵਿੱਚ, ਤੁਸੀਂ ਹਰਜੋਤ ਸਿੰਘ ਖਾਲਸਾ ਜੀ ਨੂੰ ਸੁਣਦੇ ਆ, ਉਹ ਹਰ ਰਿਪੋਰਟ ਦੇ ਵਿੱਚ ਉਹ ਜ਼ਿਕਰ ਕਰਦੇ ਨੇ, LA ਟਾਈਮਜ਼, ਵਾਸ਼ਿੰਗਟਨ ਪੋਸਟ, ਰਾਇਟਰਸ ਜਾਂ ਹੋਰ ਕੋਈ ਵੀ ਨਿਊਜ਼ ਏਜੰਸੀ ਆ, ਉਹ ਉਹਨੂੰ ਕ੍ਰੈਡਿਟ ਦਿੰਦੇ ਨੇ ਬਕਾਇਦਾ ਤੌਰ ਤੇ। ਔਰ ਇਸੇ ਤਰ੍ਹਾਂ ਤੁਸੀਂ ਰਿਪੋਰਟਾਂ ਦੇ ਵਿੱਚ ਵੀ ਸੁਣਦੇ ਹੋਵੋਗੇ ਕਿ ਆਪਾਂ ਤੁਹਾਨੂੰ ਦੱਸੀਦਾ ਕਿ ਫਲਾਂ ਰਿਪੋਰਟ ਬਿਜ਼ਨਸ ਸਟੈਂਡਰਡ ਦੀ ਹੈ, ਫਲਾਂ ਰਿਪੋਰਟ ਇਕਨੋਮਿਕ ਟਾਈਮਜ਼ ਦੀ ਹੈ, ਸਕਰੋਲ ਦੀ ਹੈ, ਦੀ ਵਾਇਰ ਦੀ, ਮਤਲਬ ਵੱਖ-ਵੱਖ ਜਿੰਨੀਆਂ ਵੀ ਵੈਬਸਾਈਟਾਂ ਆਪਾਂ ਰੀਡ ਕਰਦੇ ਹਾਂ, ਬਕਾਇਦਾ ਕੋਸ਼ਿਸ਼ ਕਰੀਦੀ ਹੈ ਕਿ ਤਰੀਕ ਤੇ ਪੱਤਰਕਾਰ ਦਾ ਨਾਮ ਵੀ ਦੱਸਿਆ ਜਾਵੇ।
ਹੁਣ ਉਸ ਮਾਮਲੇ ਦੇ ਵਿੱਚ ਜਿਹੜਾ ਉਹ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਆ ਰਹੀਆਂ ਨੇ ਤੇ ਆਪਾਂ ਇਹਨੂੰ ਫੋਲੋ ਅਪ ਜ਼ਰੂਰ ਕਰਾਂਗੇ। ਹੋ ਸਕਦਾ ਹੈ ਇਹਦੀ ਚਰਚਾ ਜਿਹੜੀ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜ਼ਰੂਰ ਚੱਲੇ ਤੇ ਅਗਲੀ ਜਿਹੜੀ ਖਬਰ ਆ ਉਹਦੇ ਵੱਲ ਵੱਧਦੇ ਹਾਂ, ਪਰ ਉਸ ਵੱਲ ਵਧਣ ਤੋਂ ਪਹਿਲਾਂ ਇੱਕ ਜਿਹੜੀ ਗੱਲ ਆ ਉਹ ਅਹਿਮ ਇਹਦੇ ਵਿੱਚ ਜੋੜ ਦਈਏ ਕਿ ਜਦੋਂ ਕਿਤੇ ਜ਼ੋਰਾਵਰ ਤੇ ਕਿਤੇ ਮਜ਼ਲੂਮ ਦੇ ਇਹ ਗੱਲ ਆਉਂਦੀ ਹੈ, ਕਿਸੇ ਖਿੱਤੇ ਦੇ ਲੋਕਾਂ ਦੇ ਉੱਤੇ ਜ਼ਬਰ ਦੀ ਗੱਲ ਆਉਂਦੀ ਹੈ, ਤਾਂ ਉਦੋਂ ਸੂਤਰਧਾਰਾਂ ਉੱਤੇ ਨਿਗਾਹ ਰਹਿੰਦੀ ਹੈ ਲੋਕਾਂ ਦੀ ਕਿ ਸੂਤਰਧਾਰ ਕੀ ਕਰ ਰਹੇ ਨੇ। ਸੂਤਰਧਾਰ ਤੋਂ ਮਤਲਬ ਜਿਹੜੇ ਸਾਡੇ ਲੀਡਰ ਨੇ, ਜਿਹੜੇ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ, ਉਹਨਾਂ ਨੇ ਕਿਵੇਂ ਦਿੱਲੀ ਦਾ ਪੰਜਾਬ ਦੇ ਉੱਤੇ ਜ਼ੁਲਮ ਚੱਲ ਰਿਹਾ ਸੀਗਾ ਤੇ ਉਹਨਾਂ ਨੇ ਕਿਵੇਂ ਉਸ ਜ਼ੁਲਮ ਦੇ ਪਾਸੇ ਭੁਗਤੇ ਹੋ ਤੇ ਉਹ ਅੱਜ ਵੀ ਲੋਕਾਂ ਨੂੰ ਯਾਦ ਨੇ। ਜਦੋਂ ਕਿਤੇ ਵੀ ਕੋਈ ਵੀ ਬੰਦਾ ਸੂਤਰਧਾਰ ਜਾਂ ਕੋਈ ਵੀ ਬੰਦਾ ਵਿਚਾਲੜਾ ਪੀੜਤ ਧਿਰ ਕੋਲੇ, ਪੰਜਾਬੀਆਂ ਕੋਲੇ ਆਉਂਦਾ ਤਾਂ ਉਹ ਉਹਨਾਂ ਨੂੰ ਦਾਅਵਾ ਕਰਦਾ, ਉਹਨਾਂ ਦੇ ਨਾਲ ਇਹ ਭਰੋਸਾ ਜਤਾਉਂਦਾ ਕਿ ਮੈਂ ਤੁਹਾਡੀ ਗੱਲ ਕਰਾਂਗਾ। ਪਰ ਜਦੋਂ ਉਹ ਬੰਦੇ, ਉਹ ਸੂਤਰਧਾਰ, ਉਹ ਆਗੂ ਜਾ ਕੇ ਸੱਤਾ ਦੇ ਸਿੰਘਾਸਣ ਦੇ ਗੋਡੇ ਲਾ ਕੇ ਬਹਿ ਜਾਂਦੇ ਨੇ ਤੇ ਲੋਕਾਂ ਦੀ ਗੱਲ ਕਰਨੀ ਭੁੱਲ ਜਾਂਦੇ ਨੇ, ਫਿਰ ਲੋਕ ਯਾਦ ਨਹੀਂ ਰੱਖਦੇ ਤੇ ਭੁੱਲਦੇ ਵੀ ਨਹੀਂਗੇ। ਉਹਨਾਂ ਨੂੰ ਹੀਰੋ ਦੇ ਤੌਰ ਤੇ ਨਹੀਂ ਯਾਦ ਰੱਖਦੇ, ਪਰ ਭੁੱਲਦੇ ਨਹੀਂਗੇ। ਇਹ ਆਪਾਂ ਆਮ ਵਰਤਾਰਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੇਖਿਆ ਕਿ ਬਹੁਤੇ ਲੋਕ ਆਪਣੇ ਆਪ ਨੂੰ ਸੂਤਰਧਾਰ ਪੇਸ਼ ਕਰਦੇ ਨੇ। ਬਹੁਤੇ ਲੋਕ ਡਾਢੇ, ਜਿਹੜਾ ਕਿ ਇੱਕ ਉੱਪਰਲਾ ਬੰਦਾ ਹੁੰਦਾ, ਅਮੀਰ ਬੰਦਾ ਹੁੰਦਾ, ਉਹਦੇ ਇਸ ਨਾਲ ਵਿਗਾੜਨੀ ਵੀ ਨਹੀਂ ਚਾਹੁੰਦੇ। ਪਰ ਜਦੋਂ ਕਿਸੇ ਮਜ਼ਲੂਮ ਦੀ ਗੱਲ ਆਉਂਦੀ ਹੈ ਤਾਂ ਉਦੋਂ ਉਹ ਉਹਨਾਂ ਦੇ ਪੈਰ ਨਹੀਂ ਭਾਰ ਚੱਲਦੇ, ਉਦੋਂ ਖੜ ਨਹੀਂ ਸਕਦੇ। ਸੋ ਇਸ ਤਰ੍ਹਾਂ ਪੰਜਾਬ ਦੇ ਆਗੂਆਂ ਨੂੰ ਵੀ ਇਸ ਤਰੀਕੇ ਦੇ ਨਾਲ ਹੀ ਦੇਖਿਆ ਜਾਣਾ ਚਾਹੀਦਾ ਕਿ ਜਦੋਂ ਕਿਤੇ ਪੰਜਾਬ ਦੀ ਲੋਕਾਂ ਦੀ ਗੱਲ ਚੱਲਦੀ ਹੈ ਤਾਂ ਇਹਨਾਂ ਦੇ ਵਿੱਚ ਕਿੰਨਾ ਖੜਨ ਦਾ ਦਮ ਹੈ, ਉਹ ਹਮੇਸ਼ਾ ਲੋਕਾਂ ਦੇ ਵਿੱਚ ਯਾਦ ਰੱਖਿਆ ਜਾਣਾ। ਆਪਾਂ ਗੱਲ ਕਰ ਰਹੇ ਸੀਗੇ ਦਿਲਪ੍ਰੀਤ ਸਿੰਘ ਦੀ, ਬੜੀ ਸ਼ਾਨਦਾਰ ਸਟੋਰੀ ਹੈ ਇਹਨਾਂ ਦੀ। ਇਹਨਾਂ ਨੂੰ ਲੋਕ ਪਹਿਲਾਂ ਤਾਨੇ ਮਾਰਦੇ ਸੀਗੇ, ਪਰ ਅੱਜ ਕੱਲ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਨੇ, ਅਹੁਦਾ ਮਿਲਿਆ ਇਹਨਾਂ ਨੂੰ ਸੇਵਾਦਾਰ ਦਾ ਤੇ ਲੋਕ ਇਹਨਾਂ ਨੂੰ ਹੁਣ ਸਰਦਾਰ ਜੀ ਕਹਿੰਦੇ ਆ ਤੇ ਕਈ ਵਾਰੀ ਹਾਸੇ ਦੇ ਵਿੱਚ ਲੋਕ ਉਹਨਾਂ ਨੂੰ ਛੋਟੇ ਪ੍ਰਧਾਨ ਜੀ ਵੀ ਕਹਿੰਦੇ ਆ, ਉਹਨਾਂ ਨੂੰ ਸਤਿਕਾਰ ਮਿਲਦਾ। ਹੁਣ ਕਹਿੰਦੇ 19 ਸਾਲ ਦੇ ਦਿਲਪ੍ਰੀਤ ਸਿੰਘ ਹੌਸਲੇ ਦੇ ਨਾਲ ਲਬਰੇਜ਼ ਨੇ। 3 ਫੁੱਟ 5 ਇੰਚ ਕੱਦ ਹੈ ਇਹਨਾਂ ਦਾ, 4 ਫੁੱਟ ਵੀ ਕੱਦ ਨਹੀਂ ਹੈ ਇਹਨਾਂ ਦਾ, 3 ਫੁੱਟ 5 ਇੰਚ ਕੱਦ ਹੈ। ਤੇ ਪਰ ਇਹਨਾਂ ਦੇ ਹਾਲਾਤ ਜਿਹੜੇ ਅੱਜ ਨੇ, ਛੋਟੇ ਪ੍ਰਧਾਨ ਸਾਹਿਬ ਇਹਨਾਂ ਨੂੰ ਅੱਜ ਤੱਕ ਕਿਹਾ ਜਾਂਦਾ, ਪਰ ਪਹਿਲਾਂ ਨਹੀਂ ਸੀ। ਛੋਟੇ ਕੱਦ ਕਰਕੇ ਕਹਿੰਦੇ ਉਹਨਾਂ ਨੂੰ ਬਚਪਨ ਤੋਂ ਹੀ ਮਜ਼ਾਕ ਸਹਿਣਾ ਪਿਆ। ਪਠਾਨਕੋਟ ਦੇ ਰਹਿਣ ਵਾਲੇ ਆ ਤੇ ਇਸ ਟਾਈਮ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬਤੌਰ ਸੇਵਾਦਾਰ ਡਿਊਟੀ ਦਿੰਦੇ ਆ ਤੇ ਰਾਤ ਨੂੰ ਖਾਣਾ ਡਿਲੀਵਰ ਕਰਨ ਵਾਲੀ ਇੱਕ ਕੰਪਨੀ ਆ ਜ਼ੋਮੈਟੋ, ਉਹਦੇ ਵਿੱਚ ਡਿਲੀਵਰੀ ਬॉय ਦਾ ਵੀ ਇਹ ਕੰਮ ਕਰਦੇ ਆ। ਉਹਨਾਂ ਨੇ, ਉਹ ਕਹਿੰਦੇ ਕਿ ਲੰਘੇ ਜਿਹੜੇ 2 ਦਹਾਕੇ, ਕਿਉਂਕਿ 19 ਸਾਲਾਂ ਦੇ ਆ, ਉਹ ਕਹਿੰਦੇ ਕਿ ਉਹ ਕੋਈ ਬਹੁਤੇ ਚੰਗੇ ਨਹੀਂ ਸੀਗੇ। ਛੋਟੇ ਕੱਦ ਕਰਕੇ, ਉਹਨਾਂ ਦਾ ਕੱਦ ਕਿਉਂਕਿ 3 ਫੁੱਟ 5 ਇੰਚ ਹੀ ਹੈ ਤੇ ਬਚਪਨ ਤੋਂ ਹੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ। ਹਰ ਕਿਸੇ ਨੂੰ ਉਹਨਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ। ਸਕੂਲ ਦੇ ਵਿੱਚ ਉਹ ਪੜ੍ਹਨ ਜਾਂਦੇ ਸੀਗੇ ਤਾਂ ਉੱਥੇ ਵੀ ਬੱਚਿਆਂ ਨੂੰ ਵਿੱਚ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਸੀਗਾ। ਰਾਹ ਜਾਂਦੇ ਦੇ ਵਿੱਚ ਲੋਕ ਵੀ ਅਕਸਰ ਉਹਨਾਂ ਨੂੰ ਬੌਣਾ ਜਾਂ ਛੋਟਾ ਭਾਈ ਆਖ ਕੇ ਚਲੇ ਜਾਂਦੇ ਸੀਗੇ ਤੇ ਉਹ ਕਹਿੰਦੇ ਕਿ ਲੋਕਾਂ ਵੱਲੋਂ ਮਜ਼ਾਕ ਉਡਾਉਣਾ ਰੋਜ਼ਾਨਾ ਦੀ ਰੂਟੀਨ ਹੀ ਹੋ ਗਿਆ ਸੀਗਾ। ਤੇ ਕਈ ਵਾਰੀ ਉਹ ਕਹਿੰਦੇ ਕਿ ਮੈਂ ਖੁਦ ਨੂੰ ਜਦੋਂ ਸ਼ੀਸ਼ੇ ਦੇ ਵਿੱਚ ਦੇਖਦਾ ਸੀਗਾ ਤਾਂ ਅਫਸੋਸ ਹੁੰਦਾ ਸੀਗਾ ਤੇ ਮੈਂ ਬਹੁਤ ਵਾਰੀ ਰੋਇਆ, ਸਵਾਲ ਵੀ ਕੀਤਾ ਆਪਣੇ ਆਪ ਨੂੰ ਕਿ ਮੈਂ ਬਾਕੀਆਂ ਨਾਲੋਂ ਵੱਖ ਕਿਉਂ ਹਾਂ। ਦਿਲਪ੍ਰੀਤ ਨੇ ਕਿਹਾ ਕਿ ਮੈਂ ਇਸ ਕਰਕੇ ਪਰੇਸ਼ਾਨ ਹੁੰਦਾ ਸੀਗਾ ਤੇ ਮੈਂ ਪੜ੍ਹਾਈ ਤੋਂ ਅੱਕ ਗਿਆ ਤੇ ਸਕੂਲ ਹੀ ਛੱਡ ਦਿੱਤਾ। ਜਦੋਂ ਮੈਂ ਸਾਈਕਲ ਤੇ ਲੰਘਣਾ ਤਾਂ ਲੋਕਾਂ ਨੇ ਕਹਿਣਾ ਛੋਟਾ ਭਾਈ ਜਾ ਰਿਹਾ, ਬੌਣਾ ਬੰਦਾ ਜਾ ਰਿਹਾ। ਮੈਂ ਉਸ ਵੇਲੇ ਵੀ ਇਹ ਸੋਚਦਾ ਸੀਗਾ ਕਿ ਚਲੋ ਮੈਨੂੰ ਪ੍ਰਮਾਤਮਾ ਨੇ ਜਿੰਨਾ ਦਿੱਤਾ, ਮੈਂ ਆਪਣੇ ਕਦਮਾਂ ਤੇ ਚੱਲ ਸਕਦਾ। ਉਹ ਵੀ ਲੋਕ ਮੈਂ ਕਹਿੰਦੇ ਦੇਖੇ ਨੇ ਜਿਹੜੇ ਲੱਤਾਂ ਬਾਹਾਂ ਜਿਨ੍ਹਾਂ ਦੀਆਂ ਨਹੀਂ ਆ। ਤੇ ਪਠਾਨਕੋਟ ਦੇ ਵਿੱਚ ਉਹ ਕਹਿੰਦੇ ਜਾਦੂਗਰ ਦਾ ਸ਼ੋਅ ਹੋ ਰਿਹਾ ਸੀਗਾ। ਜਦੋਂ ਉੱਥੇ ਗਏ ਤਾਂ ਉਹ ਸਟੇਜ ਤੋਂ ਇਹ ਕਿਹਾ ਗਿਆ ਕਿ ਤੈਨੂੰ ਤਾਂ ਸਰਕਸ ਵਾਲੇ ਚੁੱਕ ਕੇ ਲੈ ਜਾਣਗੇ। ਫਿਰ ਉਸ ਤੋਂ ਬਾਅਦ ਕਹਿੰਦੇ ਕਈ ਦਿਨ ਮੈਂ ਡਰ ਦੇ ਵਿੱਚ ਰਿਹਾ ਵੀ ਕਿਤੇ ਮੈਨੂੰ ਸਰਕਸ ਵਾਲੇ ਲੈ ਹੀ ਨਾ ਜਾਣ, ਕਿਤੇ ਵਾਕਈ ਨਾ ਲੈ ਜਾਣ, ਸੱਚੀ ਨਾ ਲੈ ਜਾਣ। ਫਿਰ ਕਹਿੰਦਾ ਕਿ ਮੇਰੇ ਮਾਤਾ ਪਿਤਾ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਮੇਰੀ ਜ਼ਿੰਦਗੀ ਦੇ ਵਿੱਚ ਇੱਕ ਬਜ਼ੁਰਗ ਆਏ ਤੇ ਉਹਨਾਂ ਨੇ ਮੇਰੀ ਸੋਚ ਬਦਲੀ। ਉਹਨਾਂ ਨੇ ਮੈਨੂੰ ਕਿਹਾ ਕਿ ਗੁਰੂ ਘਰ ਤੇ ਵਿਸ਼ਵਾਸ ਰੱਖ, ਲੋਕਾਂ ਦੀਆਂ ਗੱਲਾਂ ਨੂੰ ਛੱਡ ਕੇ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰ ਤੇ ਆਪਣੀ ਮਿਹਨਤ ਜਾਰੀ ਕਰ। ਕਹਿੰਦੇ ਕਿ ਫਿਰ ਮੈਂ ਸੋਚਿਆ ਵੀ ਨਹੀਂ ਸੀਗਾ ਕਿ ਮੈਨੂੰ ਕਦੇ ਇੰਨਾ ਸਤਿਕਾਰ ਮਿਲੂਗਾ। ਹੁਣ ਉਹ ਸਥਾਨਕ ਜਿਹੜੀ ਗੁਰਦੁਆਰਾ ਸਾਹਿਬ ਦੇ ਉੱਥੇ ਗੁਰਦੁਆਰਾ ਪਠਾਨਕੋਟ ਦੇ ਵਿੱਚ ਸੰਤ ਆਸ਼ਰਮ ਗੁਰਦੁਆਰਾ ਸਾਹਿਬ, ਉੱਥੋਂ ਪ੍ਰਬੰਧਕ ਕਮੇਟੀ ਹੈ ਜਿਹੜੀ, ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਮੁੱਖ ਸੇਵਾਦਾਰ ਦੀ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਤੇ ਉਹ ਕਹਿੰਦੇ ਕਿ ਜਿਸ ਮੁਕਾਮ ਤੇ ਮੈਂ ਅੱਜ ਹਾਂ ਉਹ ਹਾਸਲ ਕਰਨਾ ਇੰਨਾ ਸੌਖਾ ਤਾਂ ਨਹੀਂ ਸੀਗਾ, ਪਰ ਲੋਕਾਂ ਦੇ ਮਜ਼ਾਕ ਤੇ ਤਾਨੇ ਜ਼ਰੂਰ ਸੁਣਨੇ ਪਏ, ਪਰ ਸੰਘਰਸ਼ ਜਾਰੀ ਰੱਖਿਆ। ਜਦੋਂ ਉਹ 12ਵੀਂ ਦੀ ਪੜ੍ਹਾਈ ਕਰ ਰਹੇ ਸਨ ਤਾਂ ਉਹਨਾਂ ਦੇ ਵਿਚਾਲੇ ਹੀ ਉਹਨਾਂ ਨੇ ਲੀਚੀ ਦੇ ਬਾਗ ਦੇ ਵਿੱਚ ਕੰਮ ਕਰਨ ਦਾ ਮਨ ਬਣਾਇਆ। 100 ਰੁਪਇਆ ਦਿਹਾੜੀ ਮਿਲੀ ਉਹਨਾਂ ਨੂੰ,
ਪਰ ਉੱਥੇ ਉਹਨਾਂ ਦਾ ਬਹੁਤ ਮਨ ਨਾ ਲੱਗਿਆ। ਫਿਰ ਇੱਕ ਰੈਡੀਮੇਡ ਕੱਪੜੇ ਦੀ ਦੁਕਾਨ ਤੇ ਕੰਮ ਕੀਤਾ, ਫਿਰ ਇੱਕ ਸੁਨਿਆਰੇ ਦੀ ਦੁਕਾਨ ਤੇ ਕੰਮ ਕੀਤਾ। 2 ਸਾਲ ਉਹਨਾਂ ਨੇ ਵੱਖ-ਵੱਖ ਦੁਕਾਨਾਂ ਤੇ ਕੰਮ ਕੀਤਾ, ਪਰ ਉਹ ਰੋਜ਼ਾਨਾ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਜਾਂਦੇ ਸੀਗੇ ਤੇ ਉਹ ਕਹਿੰਦੇ ਕਿ ਉੱਥੇ ਫਿਰ ਮੇਰਾ ਧਿਆਨ ਗੁਰੂ ਘਰ ਦੇ ਨਾਲ ਜੁੜਦਾ ਗਿਆ। ਫਿਰ ਉਹ ਗੁਰਦੁਆਰੇ ਦੀ ਜਿਹੜੀ ਕਮੇਟੀ ਸੀ ਉਹਨਾਂ ਨੇ, ਨੌਜਵਾਨਾਂ ਨੇ ਉਹਨਾਂ ਨੂੰ ਪੱਕੇ ਤੌਰ ਤੇ ਸੇਵਾਦਾਰ ਦਾ ਜਿਹੜਾ ਅਹੁਦਾ ਸੰਭਾਲਣ ਦੀ ਗੱਲ ਕਹੀ। ਫਿਰ ਉਹ ਕੁਛ ਲੋਕ ਇਹ ਵੀ ਸੀ ਕਹਿੰਦੇ ਇਹਨਾਂ ਤੋਂ ਇਹ ਤੋਂ ਕੁਛ ਬਣਨਾ ਨਹੀਂ, ਕਿਉਂ ਇਹਨੂੰ ਇੱਥੇ ਲਿਆਉਣਾ ਜੇ ਵੋ, ਜਿਵੇਂ ਲੋਕ ਤਾਨੇ ਮਾਰਦੇ ਆ। ਪਰ ਫਿਰ ਵੀ ਉਹ ਕਹਿੰਦੇ ਕਿ ਮੈਨੂੰ ਸੇਵਾਦਾਰ ਨਿਯੁਕਤ ਕਰ ਲਿਆ ਗਿਆ। ਹੁਣ ਦਿਨ ਰਾਤ ਉਹ ਗੁਰੂ ਘਰ ਦੇ ਵਿੱਚ ਰਹਿ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਇਸ ਦੇ ਨਾਲ ਹੀ ਉਹ ਕਹਿੰਦੇ ਕਿ ਫੂਡ ਡਿਲੀਵਰੀ ਦਾ ਮੈਂ ਕੰਮ ਕਰਦਾ। ਕਮੇਟੀ ਦੀ ਸਹਿਮਤੀ ਦੇ ਨਾਲ ਉਹ ਰਾਤ ਨੂੰ 8 ਵਜੇ ਤੋਂ ਲੈ ਕੇ 11 ਵਜੇ ਤੱਕ ਡਿਲੀਵਰੀ ਦਾ ਕੰਮ ਕਰਦੇ ਨੇ ਤੇ ਸਵੇਰੇ ਫਿਰ ਇੱਕ ਜਿਹੜੀ ਸੇਵਾਦਾਰ ਦੀਆਂ ਡਿਊਟੀਆਂ ਹੁੰਦੀਆਂ ਨੇ ਉਹ ਜਿਹੜੀਆਂ ਉਹ ਸ਼ੁਰੂ ਕਰ ਦਿੰਦੇ ਨੇ। ਸੋ ਇਹ ਦੇਖੋ ਤੁਸੀਂ ਕਿੱਡੀ ਉਹਨਾਂ ਦੀ ਮੋਟੀਵੇਸ਼ਨਲ ਕਹਾਣੀ ਹੈ ਦਿਲਪ੍ਰੀਤ ਸਿੰਘ ਹੋਰਾਂ ਦੀ, ਕਿ ਜ਼ਿੰਦਗੀ ਦੇ ਵਿੱਚ ਲੋਕਾਂ ਤੋਂ ਤਾਨੇ ਮਿਹਣੇ ਖਾਣ ਦੇ ਬਾਵਜੂਦ ਤਾਂ ਇੱਕ ਆਪਣੀ ਆਸਥਾ ਦੇ ਮੁਤਾਬਕ, ਧਾਰਮਿਕ ਆਸਥਾ ਕਿਸੇ ਦੀ ਵੀ ਕਿਸੇ ਧਰਮ ਦੇ ਵਿੱਚ ਹੋ ਸਕਦੀ ਹੈ। ਉਹ ਤਾਂ ਖੁਦ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਏ ਨੇ ਤੇ ਉਹਨਾਂ ਦੇ ਬਾਰੇ ਜਦੋਂ ਇਹ ਗੱਲ ਕਹੀ ਜਾਂਦੀ ਹੈ ਤਾਂ ਉਹ ਦੇਖੋ ਤੁਸੀਂ ਕਿ ਕਿੰਨੇ ਪੋਜ਼ਿਟਿਵ ਤਰੀਕੇ ਦੇ ਨਾਲ ਅੱਗੇ ਵਧੇ ਨੇ। ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।